ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਲਾਸ ਵੇਗਸ ਤੋਂ ਵੀਰ ਹਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਸਮਝਦਾ ਹਾਂ ਕਿ ਸਾਰੇ ਸਿੱਖ ਲੀਡਰਾਂ ਵੱਲੋਂ ਭਾਰਤੀ ਮੀਡੀਆ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਕਿ ਤੁਸੀਂ ਕਿਹਾ ਕਿ ਇਹ ਉਹਨਾਂ ਲਈ ਇੱਕ ਸ਼ਕਤੀਸ਼ਾਲੀ ਹਥਿਆਰ ਹੈ। ਸੰਤ ਜੀ ਸਾਰੇ ਮੀਡੀਆ ਨਾਲ ਗੱਲ ਕਰਿਆ ਕਰਦੇ ਸਨ, ਪਰ ਕਦੇ ਉਹਨਾਂ ਦੀ ਗੱਲ ਨੂੰ ਠੀਕ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ। ਸਾਡੀਆਂ ਕਮਜ਼ੋਰੀਆਂ, ਤਾਕਤ ਤੇ ਰਣਨੀਤੀ ਬਾਰੇ ਪੁੱਠਾ ਸਿੱਧਾ ਛਾਪ ਕੇ ਉਹ ਸਾਡੇ ਬਾਰੇ ਬਹੁਤ ਸਾਰੀ ਜਾਣਕਾਰੀ ਇਕੱਠੀ ਕਰ ਲੈਂਦੇ ਹਨ। ਇਹ ਸਭ ਭੰਬਲਭੂਸਾ ਅਤੇ ਨਿਰਾਸ਼ਾ ਪੈਦਾ ਕਰਦਾ ਹੈ। ਉਹਨਾਂ ਦੀਆਂ ਖਬਰਾਂ ਤੇ ਰਿਐਕਟ ਕਰਨਾ ਸਾਨੂੰ ਬੰਦ ਕਰਨਾ ਹੋਵੇਗਾ। ਉਹਨਾਂ ਦੀਆਂ ਖਬਰਾਂ ਦੀ ਸਮੀਖਿਆ ਕਰਨ ਤੇ ਵੀ ਸਾਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਮੁੱਦੇ ਵੱਲ ਧਿਆਨ ਕੇਂਦਰਿਤ ਕਰਕੇ ਉਸ ਰਸਤੇ ਤੇ ਅੱਗੇ ਵਧਣਾ ਚਾਹੀਦਾ ਹੈ। ਅਸੀਂ ਆਪਣੀ ਲੜਾਈ ਸਮਝਦਾਰੀ ਨਾਲ ਚੁਣੀਏ ਤੇ ਗੱਲ ਪੱਲੇ ਬੰਨੀਏ ਕਿ ਸਾਨੂੰ ਭਾਰਤੀ ਮੀਡੀਆ ਦੀ ਲੋੜ ਹੈ ਹੀ ਨਹੀਂ ਹੈ। 2020 ਰੈਫਰੈਂਡਮ ਦੇ ਨਤੀਜੇ ਉਹਨਾਂ ਦੇ ਕਿਸੇ ਹੋਰ ਹੀ ਰੰਗ ਵਿੱਚ ਪੇਸ਼ ਕਰਨੇ ਹਨ। ਆਸਟ੍ਰੇਲੀਆ ਦੇ ਇੱਕ ਰੇਡੀਓ ਨੇ ਸਿਮਰਨਜੀਤ ਸਿੰਘ ਮਾਨ ਨੂੰ ਦੁਬਾਰਾ ਪੁੱਛਿਆ ਕਿ ਕੰਵਰ ਸੰਧੂ ਨਾਲ ਤੁਹਾਡੇ ਇੰਟਰਵਿਊ 'ਚ ਤੁਸੀਂ ਰੈਫਰੈਂਡਮ 2020 ਬਾਰੇ ਕਮੈਂਟ ਕੀਤਾ ਸੀ। ਉਹਨਾਂ ਨੇ ਜਵਾਬ ਦਿੱਤਾ ਕਿ SFJ ਖਾਲਿਸਤਾਨ ਸ਼ਬਦ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਅਤੇ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਕਿ SFJ ਨੇ ਚੋਣਾਂ 'ਚ ਅਕਾਲੀ ਦਲ ਦੀ ਖਾਲਿਸਤਾਨ ਦੇ ਮੁੱਦੇ ਤੇ ਸਪੋਰਟ ਕੀਤੀ ਹੋਵੇ। ਭਾਰਤੀ ਹੁਕਮਰਾਨਾਂ ਨੂੰ ਬਾਹਰ ਆਉਣ ਦੇ ਡਰੋਂ ਸਿੱਖਸ ਫॉर ਜਸਟਿਸ ਨੇ ਚੰਗਾ ਦਬਾਇਆ ਹੈ, ਪਰ ਛੇਤੀ ਹੀ ਇਸ ਤੇ ਇਹ ਠੱਪਾ ਲਗਾ ਦਿੱਤਾ ਜਾਵੇਗਾ ਕਿ ਇਹ ਬਿਨਾਂ ਕਿਸੇ ਗੱਲ ਤੋਂ ਕੇਸਾਂ ਤੇ ਪੈਸੇ ਬਰਬਾਦ ਕਰ ਰਹੇ ਹਨ, ਜਿਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ। TV 84 ਇੱਕ ਚੰਗਾ ਕੰਮ ਕਰ ਰਿਹਾ ਹੈ ਅਤੇ ਇਸ ਦੀ ਹਰ ਹੀਲੇ ਮਦਦ ਕਰਨੀ ਚਾਹੀਦੀ ਹੈ। ਸਾਨੂੰ ਇਹ ਗੱਲ ਸਮਝਣੀ ਹੋਵੇਗੀ ਕਿ ਉਹਨਾਂ ਦਾ ਦੂਜਾ ਵੱਡਾ ਹਥਿਆਰ ਸਮਾਂ ਹੈ। ਅਸੀਂ ਹਥਿਆਰਬੰਦ ਸੰਘਰਸ਼ ਲੜਿਆ ਤੇ ਸਮਾਂ ਪਾ ਕੇ ਹਾਰ ਗਏ। ਸ਼ਾਂਤਮਈ ਲੜਾਈ ਲੰਬੀ ਚੱਲੇਗੀ। ਲੜਾਈ ਦੇ ਅਖੀਰ 'ਚ ਖੜੇ ਰਹਿਣ ਵਾਲੇ ਨੂੰ ਜੇਤੂ ਘੋਸ਼ਿਤ ਕੀਤਾ ਜਾਵੇਗਾ। ਸਾਨੂੰ ਆਪਣੇ ਸਾਰੇ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪਿਛਲੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ। ਦੁਸ਼ਮਣ ਦੀਆਂ ਸ਼ਰਾਰਤਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਪਣਿਆਂ ਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਅਸੀਂ ਜੇਤੂ ਹੋਵਾਂਗੇ। ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਾਸ ਵੇਗਸ ਤੋਂ ਲਿਖਿਆ ਜੀ। ਕਾਫੀ ਦੇਰ ਬਾਅਦ ਉਹਨਾਂ ਦੀ ਲਿਖਤ ਆਈ ਹੈ ਔਰ ਬਹੁਤ ਵਾਰ ਸਾਡੇ ਜਿਹੜੇ ਵੈਲ ਵਿਸ਼ਰਸ ਔਰ ਖਾਸ ਤੌਰ ਤੇ ਜਿਹੜੇ ਐਨਾਲਿਟੀਕਲ ਮਾਈਂਡ ਰੱਖਦੇ ਨੇ ਉਹਨਾਂ ਤੋਂ ਸਾਨੂੰ ਹਮੇਸ਼ਾ ਇਹ ਆਸ ਰਹਿੰਦੀ ਹੈ ਕਿ ਵੀ ਉਹ ਕੁਛ ਨਾ ਕੁਛ ਕ੍ਰੀਏਟਿਵ ਦੇਣਗੇ। ਸਾਨੂੰ ਵੀ ਤਾਂ ਫੂਡ ਫॉर ਥਾਟ ਚਾਹੀਦਾ ਹੈ, ਸੋਚਣ ਦੇ ਲਈ ਵੀ ਖੁਰਾਕ ਚਾਹੀਦੀ ਹੈ। ਸੋ ਉਹਨਾਂ ਦਾ ਸ਼ੁਕਰੀਆ। ਉਹਨਾਂ ਨੇ ਕਾਫੀ ਦੇਰ ਬਾਅਦ ਜਿਹੜਾ ਹੈ ਉਹ ਟਿਪ ਕੀਤਾ, ਜਲਦੀ ਕਰਿਆ ਕਰਨ ਜੀ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਰਤੀ ਮੀਡੀਆ ਦਾ ਟੋਟਲ ਬਾਈਕਾਟ ਕਰਨਾ ਚਾਹੀਦਾ ਔਰ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੇ ਹਵਾਲੇ ਨਾਲ ਕਿਹਾ ਕਿ ਵੀ ਉਹ ਕਿਵੇਂ ਓਪਨਲੀ, ਉਹ ਕੋਈ ਇਹ ਨਹੀਂ ਸੀ ਕਿ ਬੰਦ ਕਮਰਾ ਇੰਟਰਵਿਊ ਦਿੱਤਾ, ਕਿਹਨੂੰ ਕੀ ਕਿਹਾ, ਸਾਰੇ ਸੁਣ ਰਹੇ ਹੁੰਦੇ ਸੀ। ਮੀਡੀਆ ਦੇ ਨਾਲ ਵੀ ਉਹਨਾਂ ਦਾ ਓਪਨ ਔਰ ਬੜੇ ਵੈਲਕਮਿੰਗ ਸੀ ਮੀਡੀਆ ਨੂੰ। ਹਾਲਾਂ ਬੇਸ਼ੱਕ ਉਹਨਾਂ ਨੇ ਕਦੇ ਵੀ ਕੋਈ ਗੱਲ ਮਿੰਸ ਨਹੀਂ ਕੀਤੀ, ਕੋਈ ਇਹ ਨਹੀਂ ਹੈ ਵੀ ਕੋਈ ਉਹਨਾਂ ਨੇ ਕੋਈ ਗੱਲ ਦਬਾਈ ਹੋਏ। ਔਰ ਮੀਡੀਆ ਨੇ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਇਮੇਜ ਨੂੰ ਨਾ ਪੱਖੀ ਬਣਾਇਆ, ਇਹਦੇ ਬਾਵਜੂਦ ਉਹਨਾਂ ਨੇ ਹਰ ਬੇਗੁਨਾਹ ਦੇ ਮਾਰੇ ਜਾਣ ਨੂੰ ਕੰਡੈਮ ਕੀਤਾ। ਉਹ ਖਬਰ ਕਦੇ ਨਹੀਂ ਸੀ ਲੱਗਦੀ। ਜੇ 35 ਆਉਂਦੇ ਨੇ ਵਾਲੇ ਦਾ ਕੰਟੈਕਸਟ ਇੰਦਰਾ ਗਾਂਧੀ ਦੀ ਧਮਕੀ ਸੀ ਪੰਜਾਬ ਤੋਂ ਬਾਹਰਲੇ ਸਿੱਖਾਂ ਨੂੰ, ਉਹਨੂੰ ਗਾਇਬ ਕਰਕੇ ਉਹਨਾਂ ਨੇ ਇਹ ਕਿਹਾ ਜੀ ਸੰਤਾਂ ਨੇ ਆ ਕੇ ਜੀ। ਔਰ ਇਸੇ ਤਰ੍ਹਾਂ ਜਦੋਂ ਵੀ ਕਿਤੇ ਸੰਤਾਂ ਨੇ ਵਾਰਨਿੰਗ ਦਿੱਤੀ ਕਿਸੇ ਨੂੰ ਗਲਤ ਕੰਮ ਵਾਲਿਆਂ ਨੂੰ ਤੇ ਉਦੋਂ ਉਹਨਾਂ ਨੇ ਉਸ ਨੂੰ ਪੈਰਲਲ ਸਰਕਾਰ ਬਣਾ ਦਿੱਤਾ। ਕਹਾਣੀਆਂ ਪ੍ਰਚਲਿਤ ਕਰਤੀਆਂ ਕਿ ਜੀ ਉੱਥੇ ਜਿਹੜਾ ਜਾਂਦਾ ਇੱਕ ਘੜਾ ਰੱਖਿਆ ਹੁੰਦਾ ਹੈ, ਘੜੇ 'ਚ ਉਹਨੂੰ ਕਹਿੰਦੇ ਨੇ ਪਰਚੀ ਕੱਢ, ਫਿਰ ਜਿਹੜਾ ਉਹ ਨਿਕਲਦਾ ਹੈ ਉਹਨੂੰ ਕਹਿੰਦੇ ਨੇ ਵੀ ਹੁਣ ਤੂੰ ਇਹਨੂੰ ਮਾਰਨਾ ਤੇ ਜੇ ਉਹ ਨਾ ਕਰੇ ਤਾਂ ਉਹਨੂੰ ਕਹਿੰਦੇ ਨੇ ਆਪਣਾ ਵੀ ਨਾਂ ਲਿਖ ਕੇ ਘੜੇ 'ਚ ਪਾ ਜਾ ਜੀ। ਸੋ ਇਸ ਕਿਸਮ ਦਾ ਜਿਹੜਾ ਮੀਡੀਆ ਨੇ ਦਿੱਤਾ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਮੀਡੀਆ ਨੇ ਦਾ ਕੰਮ ਬੀਤੇ 'ਚ ਵੀ ਸਾਡੀਆਂ ਕਮਜ਼ੋਰੀਆਂ ਔਰ ਵਿੱਚ ਵੜ ਕੇ ਜਾਣਕਾਰੀ ਹਾਸਲ ਕਰਨੀ ਔਰ ਭੰਬਲ ਭੂਸਾ ਪਾਉਣਾ ਰਿਹਾ ਜੀ। ਔਰ ਉਹਨਾਂ ਨੇ ਇਹ ਵੀ ਕਿਹਾ ਵੀ ਈਵਨ ਇਹਨਾਂ ਦਾ ਜਿਹੜਾ ਵੀ ਕੋਈ ਸਟ੍ਰੈਟਜੀ ਹੈ ਉਹਦੀ ਸਮੀਖਿਆ ਵੀ ਨਹੀਂ ਕਰਨੀ ਚਾਹੀਦੀ। ਇੱਥੇ ਮੈਂ ਥੋੜਾ ਜਿਹਾ ਡਿਸਐਗਰੀ ਕਰਦਾ। ਮੈਂ ਸਮਝਦਾ ਹਾਂ ਵੀ ਕਈ ਵਾਰ ਜਦੋਂ ਇਹ ਜਿਹੜਾ ਰਿਟਨ ਵਰਡ ਹੁੰਦਾ ਹੈ ਔਰ ਖਾਸ ਤੌਰ ਤੇ ਸਾਡੀ ਕੌਮ ਦੇ ਹਵਾਲੇ ਨਾਲ ਜਿੱਥੇ ਪੜ੍ਹਨ ਦਾ ਸ਼ੌਕ ਬਹੁਤਾ ਨਹੀਂ ਰਿਹਾ ਤੇ ਜੇ ਕੋਈ ਕਦੇ ਸੁਝਾਅ ਵੀ ਦਿੰਦਾ ਸੀ ਤਾਂ ਅਗਲਾ ਕਹਿੰਦਾ ਸੀ ਦਿਖਾ ਕਿੱਥੇ ਲਿਖਿਆ
ਉਹਦਾ, ਕਿਉਂਕਿ ਲਿਖਤੀ ਵਰਡ ਭਾਵੇਂ ਆਪ ਨੂੰ ਨਹੀਂ ਸੀ ਉਹਨੂੰ ਪਤਾ ਸੀ ਲਿਖਿਆ, ਭਾਵੇਂ ਲਿਖਿਆ ਕੀ ਹੈ ਕੀ ਨਹੀਂ, ਉਹ ਪੰਡਤ ਹੀ ਪੜ੍ਹ ਦਿੰਦਾ ਸੀ ਵੀ ਆਹ ਲਿਖਿਆ, ਜਾਂ ਡਾਕੀਆ ਚਿੱਠੀ ਪੜ੍ਹ ਕੇ ਸੁਣਾ ਦਿੰਦਾ ਸੀ ਆ ਕੇ। ਸੋ ਉਦੋਂ ਔਰ ਹੁਣ ਵੀ ਜਿਹੜਾ ਈਵਨ ਚੰਗੇ ਚੰਗੇ ਲੋਕ ਵੀ ਨੇ, ਜਿਹੜੀ ਚੀਜ਼ ਰਿਪੀਟਡਲੀ ਇਹਨਾਂ ਦੇ ਮੀਡੀਆ 'ਚ ਆਉਂਦੀ ਹੈ ਉਹਦਾ ਅਸਰ ਹੁੰਦਾ ਹੈ। ਔਰ ਇਕੱਲੇ ਇਹਨਾਂ ਦਾ ਹੀ ਨਹੀਂ, ਜਦੋਂ ਕੋਈ ਆ ਗੁਰਲਾਟ ਸਿੰਘ ਜਿਹਨੇ ਸ਼ੁਰੂ ਕੀਤਾ, ਮੈਂ ਬੜਾ ਰੈਜ਼ਿਸਟ ਕੀਤਾ ਲੰਬਾ ਵਕਤ ਵੀ ਇਹਨੂੰ ਨਹੀਂ ਕਰਨਾ ਰਿਐਕਟ, ਵੀ ਇਹ ਨਾ ਪਹਿਲਾ ਨਾ ਅਖੀਰਲਾ, ਪਰ ਆਪਣੇ ਜਿਹੜੇ ਔਰ ਬੜੇ ਵੈਲ ਇਨਫੋਰਮਡ ਉਹਨਾਂ ਨੂੰ ਵੀ ਲੱਗਾ ਕਿ ਜੀ ਇਹ ਤਾਂ ਅਸਰ ਕਰ ਰਿਹਾ, ਨੈਗੇਟਿਵ ਕਰ ਰਿਹਾ ਅਸਰ, ਇਹਦਾ ਜ਼ਰੂਰ ਇਹਨੂੰ ਲਓ। ਸੋ ਮੈਂ ਸਮਝਦਾ ਵੀ ਇਹ ਕਈ ਵਾਰ ਠੀਕ ਹੈ ਵੀ ਵਕਤ ਖਰਾਬ ਨਹੀਂ ਕਰਨਾ ਚਾਹੀਦਾ, ਪਰ ਜਿੱਥੇ ਕੋਈ ਕੀ ਇਸ਼ੂ ਹੈ ਇਹਨਾਂ ਨੂੰ ਭੰਨਣਾ ਵੀ ਜਿਹੜਾ ਹੈ ਉਹ ਜ਼ਰੂਰੀ ਹੈ, ਤੇ ਉਹ ਸਮੀਖਿਆ ਦੇ ਨਾਲ ਹੀ ਤੁਸੀਂ ਭੰਨ ਸਕਦੇ ਹੋ। ਬਾਕੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੀਡੀਆ ਹੈ ਇਹ ਤਾਂ 2020 ਦਾ ਜੇ ਪੋਜ਼ਿਟਿਵ ਰਿਜ਼ਲਟ ਵੀ ਹੋਇਆ ਇਹਨੂੰ ਕਿਸੇ ਹੋਰ ਰੰਗ 'ਚ ਪੇਸ਼ ਕਰਨਗੇ। ਇਹ ਤਾਂ ਆਲਰੇਡੀ ਉਹਨਾਂ ਨੇ 2020 ਦੇ ਮੁੱਦੇ ਤੇ ਜਿਵੇਂ ਡਿਫਰੈਂਟ ਸਿੱਖ ਲੀਡਰਾਂ ਦੇ ਨਾਲ ਉੱਥੇ ਇੱਥੇ ਇੰਟਰਵਿਊ ਕਰਕੇ ਮਨਮਾਨੀਆਂ ਖਬਰਾਂ ਛਾਪੀਆਂ ਨੇ। ਕੋਈ ਸਾਡੇ ਲੀਡਰ ਵੀ ਗੈਰ ਜ਼ਿੰਮੇਵਾਰਾਨਾ ਕਈ ਵਾਰ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਕਿ ਭਾਈ ਚਲੋ ਇੱਕ ਲੜਾਈ ਜਾਂ ਇੱਕ ਸਾਡਾ ਮਤਭੇਦ ਆਪਣੇ ਅੰਦਰੂਨੀ ਦਾਇਰਾ ਕਾਰ 'ਚ ਹੁੰਦਾ ਹੈ, ਅਸੀਂ ਇਹਨਾਂ ਦੇ ਦੁਸ਼ਮਣ ਦੇ ਹੱਥ ਦੇ ਵਿੱਚ ਕਿਉਂ ਫੜਾਈਏ ਕੋਈ ਚੀਜ਼ ਕਿ ਉਹ ਬਜਾਏ ਕਿ ਅਸਲੀ ਇਸ਼ੂ ਜਿਸ ਤੇ ਅਸੀਂ ਫੋਕਸ ਕਰਨਾ ਚਾਹੁੰਦੇ ਹਾਂ ਉਹਨੂੰ ਪਾਸੇ ਲਿਜਾ ਕੇ ਉਹ ਸਾਨੂੰ ਇੱਕ ਦੂਜੇ ਦੇ ਵਿਰੋਧ 'ਚ ਖੜਾ ਕਰ ਦੇਣ। ਔਰ ਇਹੀ ਪਾਰਟ ਜਿਹੜਾ ਉਹਨਾਂ ਨੇ ਬਿਲਕੁਲ ਇਹਨਾਂ ਨੇ ਠੀਕ ਕਿਹਾ ਵੀ ਹੁਣ ਇਹੀ ਮੀਡੀਆ ਜਿਹੜਾ ਕਨਫਿਊਜ਼ਨ ਪੈਦਾ ਕਰ ਰਿਹਾ 2020 ਤੇ, ਔਰ 6 ਫॉर ਜਸਟਿਸ ਇਸ ਗੱਲ ਲਈ ਵਧਾਈ ਦੀ ਪਾਤਰ ਹੈ ਵੀ ਉਹਨਾਂ ਨੇ ਜਿਸ ਤਰੀਕੇ ਨਾਲ ਬਾਹਰ ਮੁਕੱਦਮਿਆਂ ਦਾ ਸਹਾਰਾ ਲੈ ਕੇ 2 ਐਕਟ ਜਿਹੜੇ ਹੈਂਡੀ ਨੇ ਇਹਨਾਂ ਦਾ ਬਾਹਰ ਆਣਾ ਰੋਕਿਆ, ਇਹਨਾਂ ਨੂੰ ਦਬਕਾਇਆ, ਔਰ ਇਹੀ ਪ੍ਰੋਪੇਗੈਂਡਾ ਹੋਏਗਾ। ਦੇਖੋ ਜੀ ਕੋਈ ਕਿਹੜਾ ਕਿਸੇ ਦੇ ਖਿਲਾਫ ਕੋਈ ਚਾਰਜ ਜਿਹੜਾ ਅਪਰੂਵ ਹੋ ਗਿਆ, ਇਹ ਤਾਂ ਐਵੇਂ ਪੈਸੇ ਬਰਬਾਦ ਕਰ ਰਹੇ ਨੇ ਜੀ, ਇਹ ਤਾਂ ਐਵੇਂ ਹੀ ਹੈ ਜੀ। ਔਰ ਆਲਰੇਡੀ ਇਹ ਤਾਂ ਕੁਝ ਹਲਕਿਆਂ ਵੱਲੋਂ ਇਹ ਕੁਝ ਦੇਰ ਪਹਿਲਾਂ ਤੋਂ ਇਹ ਗੱਲ ਕਹੀ ਜਾ ਰਹੀ ਸੀ, ਜਾਂ ਜਿਵੇਂ ਸ਼ਿਕਾਗੋ ਦੇ ਹਵਾਲੇ ਨਾਲ ਸੀ ਜੀ, ਬਾਦਲ ਨੂੰ ਤਾਂ ਸੰਮਣ ਮਿਲਿਆ ਹੀ ਨਹੀਂ, ਔਰ ਇਹ ਤਾਂ ਬਿਲਕੁਲ ਹੋਰ ਨੂੰ ਡਿਲੀਵਰ ਕੀਤੇ ਇਹਨਾਂ ਤੋਂ, ਜਿਹੜੀ ਪਾਰਟੀ ਗਏ ਉਹਨਾਂ ਤੋਂ ਪਛਾਣਿਆ ਹੀ ਨਹੀਂ ਗਿਆ ਬਾਦਲ ਕਿਹੜਾ। ਸੋ ਮਤਲਬ ਕਈ ਚੀਜ਼ਾਂ ਜਿਹੜੀਆਂ ਨੇ ਉਹ ਜੇ ਤੁਸੀਂ ਕਿਸੇ ਨੂੰ ਕ੍ਰਿਟਿਸਾਈਜ਼ ਹੀ ਕਰਨਾ ਹੈ ਫਿਰ ਤਾਂ ਤੁਸੀਂ ਉਹ ਜਿਵੇਂ ਅਕਸਰ ਕਹਿੰਦੇ ਨੇ ਵੀ ਜੇ ਕਿਸੇ ਬੰਦੇ ਦੀ ਨੀਅਤ ਮਾੜੀ ਸੀ ਪਤਨੀ ਨੂੰ ਛੱਡਣ ਦੀ ਤੇ ਉਹਨੇ ਇਲਜ਼ਾਮ ਲਾਇਆ ਪਰੇ ਜਾ ਕੇ ਜੀ ਇਹ ਆਟਾ ਗੁੰਨਦਿਆਂ ਹਿਲਦੀ ਕਿਉਂ ਹੈ, ਹੁਣ ਤੁਸੀਂ ਉਹਦਾ ਕੀ ਕਰ ਸਕਦੇ ਹੋ ਇਸ ਕਿਸਮ ਦੇ ਲੋਕਾਂ ਦਾ। ਸੋ ਦੂਸਰਾ ਪਾਰਟ ਉਹਨਾਂ ਨੇ ਜਿਹੜਾ ਜਿਵੇਂ ਉਹ ਸਾਡੇ ਐਡਮਾਇਰਰ ਨੇ TV 84 ਦੀ ਤਾਰੀਫ ਕੀਤੀ ਹੈ, ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਆਉਣ ਵਾਲੇ 2-3 ਹਫ਼ਤੇ 'ਚ ਸਾਡੇ ਦਰਸ਼ਕ ਬਹੁਤ ਸਾਰੀ ਤਬਦੀਲੀ ਦੇਖਣਗੇ TV 84 'ਚ। ਸਾਡੇ ਜਿਹੜਾ ਸਟਾਫ 'ਚ ਵੀ ਵਾਧਾ ਹੋਇਆ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿ ਫੁੱਲ ਜਿਹੜਾ ਨਿਊਜ਼ ਬੁਲੇਟਿਨ ਚੱਲੇ, ਇੱਕ ਐਡੀਸ਼ਨਲ ਸ਼ੋਅ ਜਿਸ ਦੀ ਐਡਵਰਟਾਈਜ਼ਮੈਂਟ ਵੀ ਜਿਹੜੀ ਹੈ ਉਹ ਚੱਲ ਰਹੀ ਹੈ, ਉਹ ਵੀ ਸਾਡੇ ਆਏਗਾ, ਔਰ ਜੇ ਸਤਿਗੁਰੂ ਨੇ ਚਾਹਿਆ ਤੇ ਅਸੀਂ ਹੋਰ ਵੀ ਪੁਲਾਂਘਾਂ ਪੁੱਟਾਂਗੇ। ਔਰ ਉਹਨਾਂ ਨੇ ਅਖੀਰ 'ਚ ਕਨਕਲੂਜਨ 'ਚ ਕਿਹਾ ਕਿ ਹੁਣ ਇਹ ਸ਼ਾਂਤਮਈ ਲੜਾਈ ਦੇ ਵਿੱਚ ਇਹ ਲੰਬੀ ਹੈ ਤੇ ਜੇਤੂ ਉਹੀ ਹੋਏਗਾ ਜਿਹੜਾ ਖੜਾ ਰਹੇਗਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹਨੂੰ ਇਹ ਕਈ ਵਾਰੀ ਇੱਕ ਸਾਈਕੋਲੋਜੀਕਲ ਵਾਰਫੇਅਰ ਵੀ ਹੈ, ਤੇ ਇੱਕ ਟਰਮ ਹੁੰਦੀ ਹੈ ਵਾਰ ਆਫ ਨਰਵਸ, ਕਿ ਵੀ ਦੂਜੇ 'ਚ ਜਾਂ ਇਹਨੂੰ ਕਈ ਵਾਰੀ ਆਮ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਹੂ ਬਲਿੰਕਸ ਫਸਟ, ਕਿ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਕਿਸੇ ਵੱਲ ਦੇਖ ਰਹੇ ਹੋ ਵੀ ਪਹਿਲਾਂ ਅੱਖ ਕਿਹੜਾ ਝਪਕਦਾ, ਇਹ ਮਤਲਬ ਇਹ ਵੀ ਕੰਪੀਟੀਸ਼ਨ ਹੁੰਦੇ ਸੀ। ਸੋ ਉਦੋਂ ਤੋਂ ਕੋਈ ਆਇਆ ਹੋਏਗਾ ਵੀ ਹੂ ਬਲਿੰਕਸ ਫਸਟ। ਸੋ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਸਟੇਟ ਦੇ ਨਾਲ ਜਿਹਦੇ ਕੋਲ ਰਿਸੋਰਸ ਨੇ ਦੂਜੇ ਨੇ ਉਹਨਾਂ ਦਾ ਲਮਕਾਉਣ ਦਾ ਯਤਨ ਹੁੰਦਾ ਹੈ, ਲਮਕਾ ਕੇ ਉਹ ਤੁਹਾਡੇ 'ਚ ਫੁੱਟ ਵੀ ਪਾਉਂਦੇ ਨੇ, ਤੁਹਾਨੂੰ ਕਮਜ਼ੋਰ ਵੀ ਕਰਦੇ। ਜਿਵੇਂ ਨਾਗਿਆਂ ਨਾਲ 18-19 ਸਾਲ ਨੈਗੋਸ਼ੀਏਸ਼ਨ ਕਰਕੇ 18-19 ਸਾਲ ਤਾਂ ਉਹ ਚੰਗੀ ਭਲੀ ਚੀਜ਼ ਨੂੰ ਜੰਗਾੜ ਲੱਗ ਜਾਂਦਾ ਲੜਨ ਦੀ, ਉਹਨਾਂ ਦੀ ਸਪਿਰਿਟ ਨੂੰ ਖਤਮ ਕੀਤਾ। ਉਹਨਾਂ ਦੇ ਗੁਰਿਲੇ ਜਿਹੜੇ ਨੇ ਉਹ ਉੱਥੇ ਆਰਾਮ ਪ੍ਰਸ ਮਾਫੀਆ ਬਣ ਗਏ। ਹੁਣ ਅਖੀਰ 'ਚ ਸਮਝੌਤਾ ਹੀ ਤੱਕ ਸਾਹਮਣੇ ਨਹੀਂ ਆਇਆ ਵੀ ਕੀ ਹੈ, ਬਟ ਇਨ ਦਾ ਐਂਡ ਆਫ ਦਾ ਡੇ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਆਪਸੀ ਘਰੇਲੂ ਖਾਨਾ ਜੰਗੀ ਇਹ ਕੰਮ ਲੌਂਗੋਵਾਲ ਨੇ ਕੀਤਾ ਸੀ। ਇਹ ਗੱਲ ਜਿਹੜੀ ਹੈ ਉਹ ਬਾਕੀਆਂ ਦੇ ਨਾਲ ਆਉਣ ਵਾਲੇ ਸਮੇਂ 'ਚ ਵੀ ਹੋਏਗੀ ਕੁਛ ਨਾ ਕੁਛ ਇਸ ਕਿਸਮ ਦਾ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਆਪਣੇ ਨਿਸ਼ਾਨੇ ਤੇ ਸਿਦਕ ਸਬਰ ਦੇ ਨਾਲ ਦ੍ਰਿੜਤਾ ਨਾਲ ਖਲੋਈਏ ਔਰ ਇਹਨਾਂ ਦੀਆਂ ਸ਼ਰਾਰਤਾਂ ਨੂੰ ਵੀ ਸਮਝੀਏ। ਇਹ ਜਿਹੜਾ ਸ਼ਰਾਰਤ ਹੈ ਬੜੀ ਖਤਰਨਾਕ ਚੀਜ਼ ਹੈ, ਸ਼ਰ ਆਪ ਵੀ ਉੱਥੋਂ ਹੀ ਆਈ ਹੈ। ਆਪ ਪਾਣੀ ਨੂੰ ਕਹਿੰਦੇ ਨੇ, ਸ਼ਰ ਕਹਿੰਦੇ ਸ਼ਰਾਰਤ ਦਾ ਪਾਣੀ। ਜਿਹੜਾ ਹੁਣ ਸ਼ਰਾਰਤ ਦਾ ਪਾਣੀ ਪੀਂਦਾ ਉਹ ਵੀ ਉਲਟਾ ਹੋ ਜਾਂਦਾ, ਤੇ ਇਹ ਤਾਂ ਜਿਹੜੇ ਹੈ ਹੀ ਸ਼ਰਾਰਤ ਹੈ, ਇਹਨਾਂ ਤੋਂ ਬਚ ਕੇ ਰਹੀਏ। ਸੋ ਇਹਨਾਂ ਦਾ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।